ਸਾਈਕਲ ਗਰਾਉਂਡਾਂ ਤੇ ਬੜਾ ਕੁਝ ਹੋਰ ਤੁਹਾਨੂੰ ਇਸ ਮੇਲੇ ਤੋਂ ਮਿਲਦਾ ਹੈ। ਦੁੱਧ ਦੀ ਸਬੀਲ ਲਾਈ ਜਾਂਦੀ ਹੈ। ਦੁੱਧ ਸਿਰਫ ਜਿਹੜਾ ਹੈ ਉਹ ਸਿਰਫ ਲਾਹੌਰ 'ਚ ਨਹੀਂ ਪੂਰੇ ਪਾਕਿਸਤਾਨ ਵਿੱਚੋਂ ਹੱਤਾਂ ਕਿ ਕਰਾਚੀ ਤੋਂ ਬਾਈ 에ਅਰ ਲੋਕ ਲੈ ਕੇ ਇੱਥੇ ਆਉਂਦੇ ਨੇ ਤੇ ਇੱਥੇ ਆ ਕੇ ਉਹ ਸਬੀਲ ਜਿਹੜੀ ਉਹ ਮੈਂ ਸਮਝਦਾ ਕਿ ਉਹ ਝੰਡੀਆਂ ਘਰਾਂ ਦੇ ਵੀ ਲਾਉਂਦੇ ਨੇ, ਝੰਡੇ ਗੱਡੀਆਂ ਦੇ ਵੀ ਲਾਉਂਦੇ ਨੇ, ਮੋਟਰਸਾਈਕਲਾਂ ਦੇ ਵੀ ਲਾਉਂਦੇ ਨੇ, ਸਾਈਕਲਾਂ ਦੇ ਵੀ। ਇੰਡੀਆ ਤੇ ਪਾਕਿਸਤਾਨ ਦੇ ਦਰਮਿਆਨ 'ਚ ਇੱਕ ਬਾਰਡਰ ਹੈ। अस्सलाम वालेकुम। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਤਿਉਹਾਰ ਨੇ ਜਿਹੜੇ ਪਾਕਿਸਤਾਨ ਵਿੱਚ ਮਨਾਏ ਜਾਂਦੇ ਨੇ, ਉਹ ਤਿਉਹਾਰ ਜਿਨ੍ਹਾਂ ਵਿੱਚ ਪਾਕਿਸਤਾਨ ਦੀ ਆਵਾਮ ਬੜੀ ਖੁਸ਼ ਹੁੰਦੀ ਹੈ। ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ 14 ਅਗਸਤ ਦੀ। 14 ਅਗਸਤ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਹੈ। ਉਹ ਆਜ਼ਾਦੀ ਦੇ ਦਿਨ ਕਰਕੇ ਮਨਾਇਆ ਜਾਂਦਾ ਹੈ। ਇਹਦੇ ਵਿੱਚ ਸਾਰੇ ਲੋਕ ਬੜੇ ਐਕਸਾਈਟਡ ਹੁੰਦੇ ਨੇ। ਉਹ ਝੰਡੀਆਂ ਘਰਾਂ ਦੇ ਵੀ ਲਾਉਂਦੇ ਨੇ, ਝੰਡੇ ਗੱਡੀਆਂ ਦੇ ਵੀ ਲਾਉਂਦੇ ਨੇ, ਮੋਟਰਸਾਈਕਲਾਂ ਦੇ ਵੀ ਲਾਉਂਦੇ ਨੇ, ਸਾਈਕਲਾਂ ਦੇ ਵੀ, ਤੇ ਮੁਖਤਲਿਫ ਰੈਲੀਆਂ ਕੱਢਦੇ ਨੇ। ਤੇ ਰੈਲੀਆਂ ਕੱਢਣ ਦੇ ਨਾਲ ਤੇ ਬਾਜੇ ਜਿਹੜੇ ਤੂਤੀਆਂ ਉਹ ਆਪਣਾ ਖੁਸ਼ੀ ਦਾ ਇਜ਼ਹਾਰ ਆਪਣੇ ਢੰਗ ਨਾਲ ਕਰਦੇ ਨੇ। ਪਾਕਿਸਤਾਨ ਸਾਡੇ ਨਾਲ ਲੱਗਦਾ ਇੰਡੀਆ ਤੇ ਪਾਕਿਸਤਾਨ ਦੇ ਦਰਮਿਆਨ 'ਚ ਇੱਕ ਬਾਰਡਰ ਹੈ। ਜਿਹੜੀ ਬਾਰਡਰ ਲਾਈਨ ਹੈ ਉਹਦੇ ਉੱਤੇ ਮੁਖਤਲਿਫ ਬਾਰਡਰ ਨੇ, ਜਿਵੇਂ ਵਾਘਾ ਬਾਰਡਰ ਹੈ, ਗੰਡਾ ਸਿੰਘ ਬਾਰਡਰ ਹੈ, ਐਂਡ ਸੁਲੇਮਾਨ ਕੀ ਬਾਰਡਰ ਹੈ। ਤੇ ਲੋਕ ਜਿਹੜੇ ਨੇ ਉਹ ਜੋਕ ਦਰ ਜੋਕ ਇਹਨਾਂ ਬਾਰਡਰਾਂ ਦੇ ਉੱਤੇ ਰੁਖ ਕਰਦੇ ਨੇ। ਕਿਉਂਕਿ ਉਧਰੋਂ ਇੰਡੀਆ ਤੇ ਇੱਧਰ ਪਾਕਿਸਤਾਨ ਦੀ ਜਿਹੜੀ ਫੌਜ ਹੈ, ਜਿਹੜੇ ਰੇਂਜਰ ਦੇ ਜਵਾਨ ਨੇ, ਉਹ ਉੱਥੇ ਪਰੇਡ ਕਰਦੇ ਨੇ ਤੇ ਉਹਨਾਂ ਦੇ ਵਿੱਚ ਇੱਕ ਗਮ ਤੇ ਗੁੱਸਾ ਉਹ ਜਜ਼ਬਾ ਨਜ਼ਰ ਆਉਂਦਾ ਹੈ। ਉਸ ਪਰੇਡ ਦੇ ਦੌਰਾਨ ਆਮਨੇ ਸਾਹਮਣੇ ਜਦੋਂ ਦੋਵੇਂ ਫੌਜਾਂ ਹੁੰਦੀਆਂ ਨੇ, ਇੱਕ ਦੂਜੇ ਨੂੰ ਵੇਖ ਕੇ ਉਹ ਆਪਣੀ ਜਵਾਨੀ ਤੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਦੀਆਂ ਨੇ, ਜਿਨ੍ਹਾਂ ਨੂੰ ਵੇਖ ਕੇ ਜਿਹੜੀ ਆਵਾਮ ਹੁੰਦੀ ਹੈ, ਆਡੀਅנס ਹੁੰਦੀ ਹੈ, ਉਹ ਬੜੀ ਐਕਸਾਈਟਡ ਹੁੰਦੀ ਹੈ, ਉਹ ਇੰਜੋਏ ਕਰਦੀ ਹੈ, ਉਹ ਨਾਰੇ ਮਾਰਦੀ ਹੈ। ਤੇ ਉਹ ਸ਼ਾਮ ਨੂੰ ਮੋਸਟਲੀ ਇਹ ਫੰਕਸ਼ਨ ਹੋ ਜਾਂਦਾ ਹੈ। 14 ਅਗਸਤ ਵਾਲਾ ਦਿਨ ਜਿਹੜਾ ਹੈ ਨਾ, ਉਹ ਇਸ ਤਰ੍ਹਾਂ ਜੋਸ਼ ਜਜ਼ਬੇ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ ਦਿਨ ਆਉਂਦਾ ਹੈ ਈਦ ਉਲ ਫਿਤਰ ਦਾ। ਈਦ ਉਲ ਫਿਤਰ ਜਿਹਨੂੰ ਕਿ ਮਿੱਠੀ ਈਦ ਵੀ ਆਖਦੇ ਨੇ। ਇਸ ਮਿੱਠੀ ਈਦ ਦੇ ਵਿੱਚ ਹੁੰਦਾ ਕੀ ਹੈ, ਪਹਿਲੇ ਰਮਜ਼ਾਨ ਮੁਬਾਰਕ ਜਿਹੜਾ ਪੂਰਾ ਮਹੀਨਾ ਰੋਜ਼ੇ ਰੱਖੇ ਜਾਂਦੇ ਨੇ ਤੇ ਲੋਕ ਜਿਹੜੇ ਨੇ ਖਾਸ ਇਬਾਦਤ ਦਾ ਇਹਤਮਾਮ ਕਰਦੇ ਨੇ। ਤੇ ਕੁਝ ਅੱਲਾਹ ਪਾਕ ਦੀ ਤਰਫੋਂ ਵੀ ਇਬਾਦਤ ਦੀ ਜਿਹੜੀ ਹੈ ਉਹਦੇ ਵਾਸਤੇ ਇੱਕ ਲੋਕਾਂ ਵਾਸਤੇ ਸੇਲ ਲਾਈ ਜਾਂਦੀ ਹੈ, ਲੁੱਟ ਲੋ ਸੇਲ ਮੇਲਾ ਲਾਈ ਜਾਂਦੀ ਹੈ, ਜਿਹਦੇ ਵਿੱਚ ਸਵਾਬ ਜਿਹੜਾ ਹੈ ਉਹ ਕਈ ਗੁਣਾ ਵੱਧ ਜਾਂਦਾ ਹੈ। ਕੋਈ ਵੀ ਛੋਟੀ ਮੋਟੀ ਇਬਾਦਤ ਕਰੀਏ ਤਾਂ ਉਹਦਾ ਸਵਾਬ ਕਈ ਗੁਣਾ ਵੱਧ ਜਾਂਦਾ ਹੈ। ਤੇ ਇਸ ਵਾਸਤੇ ਪੂਰੇ 30 ਦਿਨ ਪੂਰਾ ਰਮਜ਼ਾਨ ਲੋਕੀ ਰੋਜ਼ੇ ਰੱਖਦੇ ਨੇ, ਨਮਾਜ਼ਾਂ ਪੜ੍ਹਦੇ ਨੇ, ਖੈਰਾਤ ਕਰਦੇ ਨੇ ਤੇ ਮੁਖਤਲਿਫ ਆਪਣੇ ਅੰਦਾਜ਼ ਵਿੱਚ ਇਬਾਦਤ ਕਰਦੇ ਨੇ। ਲੇਕਿਨ ਉਸ ਤੋਂ ਬਾਅਦ ਜਦੋਂ ਇਹ 30 ਦਿਨ ਪੂਰੇ ਹੁੰਦੇ ਨੇ, ਇੱਕ ਖੁਸ਼ੀ ਦਾ ਦਿਨ ਆਉਂਦਾ ਹੈ ਜਿਹਨੂੰ ਕਹਿੰਦੇ ਨੇ ਈਦ ਉਲ ਫਿਤਰ। ਇਸ ਦਿਨ ਦੇ 3 ਜਿਹੜੇ ਦਿਹਾੜੇ ਹੁੰਦੇ ਨੇ, ਇਹਦੇ ਵਿੱਚ ਬੜਾ ਜਜ਼ਬਾ ਹੁੰਦਾ ਹੈ। ਸਭ ਤੋਂ ਪਹਿਲੇ ਇੱਕ ਚੰਨ ਵੇਖਣਾ ਹੁੰਦਾ ਹੈ। ਚੰਦ ਦੀ ਜਿਹੜੀ ਇਹ ਗੱਲ ਕਰੀਏ ਤੇ ਚੰਦ ਲੋਕੀ ਛੱਤਾਂ ਤੇ ਚੜ੍ਹ ਕੇ ਚੰਦ ਦਾ ਇੰਤਜ਼ਾਰ ਕਰਦੇ ਨੇ। ਬਾਜ਼ ਔਕਾਤ ਇਹ ਰਮਜ਼ਾਨ 29 ਰੋਜ਼ੇ ਦਾ ਹੋ ਜਾਂਦਾ ਹੈ ਤੇ ਬਾਜ਼ ਔਕਾਤ 30 ਰੋਜ਼ੇ ਦਾ ਹੋ ਜਾਂਦਾ ਹੈ। ਲੋਕੀ ਚੰਦ ਵੇਖਦੇ ਨੇ 29ਵੀਂ ਰੋਜ਼ੇ 'ਚ, ਅਗਰ ਚੰਦ ਨਾ ਨਜ਼ਰ ਆਵੇ ਤੇ ਫਿਰ 30ਵਾਂ ਰੋਜ਼ਾ ਵੀ ਰੱਖਦੇ ਨੇ। ਪੁਰਾਣੇ ਜ਼ਮਾਨੇ ਦੀ ਅਗਰ ਗੱਲ ਕਰੀਏ ਤੇ ਲੋਕ ਜਿਹੜੇ ਨੇ ਉਹ ਜਦੋਂ ਈਦ ਆਉਂਦੀ ਸੀ ਨਾ ਤੇ 2-3 ਦਿਨ ਪਹਿਲੇ ਦੁਕਾਨਾਂ ਤੇ ਈਦ ਕਾਰਡ ਹੁੰਦੇ ਸਨ। ਈਦ ਕਾਰਡ ਦੇ ਸਟਾਲ ਸੱਜ ਜਾਂਦੇ ਸਨ। ਈਦ ਕਾਰਡ ਦੇ 2-4 ਸ਼ੇਰ ਲਿਖਣੇ, ਛੋਟਾ ਜਿਹਾ ਮੈਸੇਜ ਲਿਖਣਾ, ਥੱਲੇ ਇਹਦਾ ਨਾਂ ਲਿਖਣਾ ਤੇ ਆਪਣੇ ਕਿਸੇ ਅਜ਼ੀਜ਼ ਦੇ ਪਿਆਰੇ ਨੂੰ ਉਹ ਗਿਫਟ ਕਰ ਦੇਣਾ। ਜਿਹੜੀ ਈਦ ਕਾਰਡ ਹੁੰਦਾ ਸੀ। ਰਾਤ ਨੂੰ ਫਿਰ ਕੀ ਹੁੰਦਾ ਸੀ ਕਿ ਜਿਹੜੀਆਂ ਬੱਚੀਆਂ ਹੁੰਦੀਆਂ ਸਨ ਉਹ ਇੱਕ ਦੂਜੀ ਨੂੰ ਮਹਿੰਦੀ ਲਾਉਂਦੀਆਂ ਸਨ ਤੇ ਜਿਹੜੇ ਲੜਕੇ ਹੁੰਦੇ ਨੇ ਉਹ ਬੜੇ ਐਕਸਾਈਟਡ ਹੁੰਦੇ ਸਨ। ਹਰ ਬੰਦਾ ਨਵੇਂ ਕੱਪੜੇ ਸਵਾਉਂਦਾ ਸੀ। ਦਰਜੀਆਂ ਕੋਲ ਇੰਨਾ ਰਸ਼ ਹੁੰਦਾ ਸੀ ਕਿ ਉਹ ਦੁਆ ਕਰਦੇ ਸਨ ਕਿ ਈਦ ਜਿਹੜੀ ਹੈ 30 ਰੋਜ਼ੇ ਨਹੀਂ, ਇਹ 31-32 ਰੋਜ਼ੇ ਦੀ ਹੋ ਜਾਵੇ, ਕਿਉਂਕਿ ਉਹਨਾਂ ਕੋਲ ਕੱਪੜੇ ਆਖਰੀ ਦਿਨ ਆਖਰੀ ਸਾਰੀ ਰਾਤ ਉਹ ਸੀਂਦੇ ਰਹਿੰਦੇ ਸਨ। ਇਸ ਤੋਂ ਬਾਅਦ ਜਿਹੜੇ ਸਾਡੇ ਬਾਜ਼ਾਰ ਹੁੰਦੇ ਸਨ ਜਿਨ੍ਹਾਂ ਵਿੱਚ ਪੋਨੀਆਂ, ਕੰਘੀਆਂ, ਸ਼ੀਸ਼ੇ, ਕੱਪੜੇ, ਜੁੱਤੀਆਂ, ਇਹਨਾਂ ਦੁਕਾਨਾਂ ਦੇ ਉੱਤੇ ਭਰਪੂਰ ਰਸ਼ ਲੱਗ ਜਾਂਦਾ ਸੀ। ਬਲਕਿ ਉਸ ਤੋਂ ਬਾਅਦ ਫਿਰ ਈਦ ਆਉਂਦੀ ਸੀ। ਈਦ ਦੀ ਨਮਾਜ਼ ਪੜ੍ਹ ਕੇ ਹਰ ਬੰਦਾ ਆਪਣੇ ਘਰ ਪੜ੍ਹ ਕੇ ਈਦ ਦੀ ਨਮਾਜ਼ ਪੜ੍ਹਨ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਵਾਲੇ ਮੂੰਹ ਕਰ ਲੈਂਦੇ ਸਨ। ਜਦੋਂ ਆਪਣੇ ਰਿਸ਼ਤੇਦਾਰਾਂ ਉਹਨਾਂ ਨੇ ਮਿੱਠੀਆਂ ਸੇਵੀਆਂ, ਮਿੱਠੇ ਚਾਵਲ ਤੇ ਨਾਲੇ ਗੋਸ਼ਤ ਤੇ ਬੜੀਆਂ ਡਿਸ਼ਾਂ ਵੰਨ-ਪੁਣੀਆਂ ਬਣਾਈਆਂ ਹੁੰਦੀਆਂ ਨੇ। ਯਾਨੀ ਇਸ ਤਰ੍ਹਾਂ ਦਾ ਬੜਾ ਐਕਸਾਈਟਡ ਜਿਹਾ ਦਿਨ ਜਿਹੜਾ ਨਾ ਉਹ ਪਹਿਲਾ ਦਿਨ ਲੱਗਦਾ ਹੈ। ਫਿਰ ਦੂਸਰੇ ਦਿਹਾੜੇ ਤੇ ਉਹਦੇ ਦੂਸਰੇ ਜਿਹੜੇ ਹੁੰਦੇ ਨੇ ਉਹ ਭੈਣ ਭਰਾ ਉਹਨਾਂ ਦੇ ਘਰ ਤਕਰੀਬਨ ਮੋਸਟਲੀ ਦੂਸਰੇ ਦਿਨ ਆਉਂਦੇ ਨੇ ਤੇ ਲਿਹਾਜ਼ਾ ਉਹਨਾਂ ਦੀ ਖਾਤਰ ਤਵਾਜ਼ੂ ਵਿੱਚ ਲੱਗ ਜਾਂਦਾ ਹੈ। ਤੇ ਤੀਸਰਾ ਦਿਨ ਜਿਹੜਾ ਹੈ ਉਹ ਜ਼ਿਆਦਾ ਆਊਟਿੰਗ ਵਿੱਚ ਕਿਸੇ ਪਾਰਕ ਵਿੱਚ ਜਾਂ ਕਿਧਰੇ ਸੈਰ ਤਫਰੀਹ ਵਾਸਤੇ, ਇਸ ਤਰ੍ਹਾਂ ਕਰਕੇ ਈਦ ਦੇ ਜਿਹੜੇ 3 ਦਿਹਾੜੇ ਨੇ ਉਹ ਬੜੇ ਜ਼ਬਰਦਸਤ ਕਿਸਮ ਦੇ ਲੰਘਦੇ ਨੇ। ਤੇ ਮੈਂ ਸਮਝਦਾ ਕਿ ਲੋਕਾਂ ਦਾ ਉੱਥੇ ਖਰਚਾ ਹੋ ਜਾਂਦਾ 3 ਦਿਨਾਂ 'ਚ
पर वो सारे साल की रुकावट उन्होंने दूर हो जाती है। ईद उल अज़हा जी छोटी ईद है, इस तो 3 महीने तकरीबन 3 महीने बाद जो है वड्डी ईद आती है। वड्डी ईद नूं ईद उल अज़हा कहा जाता है। इहदे विच बड़े शौक दे जोश नाल बकरे दुंबे गाय भैंस देखती वेखा जाता है कि मंडी जे पहले हफ्ता बड़ा भरपूर रश लग जाता है। गली दे विच रौनकां जिहड़ियां ने सज जांदियां ने। ईद वाले दिहाड़े लोग ईद की नमाज पढ़ के जिहड़े जानवर लए हुंदे ने उन्हां नूं फिर अपने घरां दे अगे अगे ज़िबा करदे ने। इस तरह उन्हां नूं ज़िबा करके जिहड़ा गोश्त हुंदा है उहनूं सुन्नते इब्राहिमी दे मुताबिक जिहड़ा है वो गरीबां दे विच या रिश्तेदारां दे विच या लवाइकीन दे विच वंड दित्ते जांदा है। और उस तो बाद मैं गल करांगा कि मेला की हुंदा है। साडे पंजाब दे विच जिहड़े ना मोस्टली जिहड़े छोटे दरबार ने उन्हां दा साल बाद एक मेला हुंदा है। उन्हां मेलिਆਂ ਦੇ ਉੱਤੇ ਜਿਹੜੇ ਨੇ ਖਾਸ एहतमाम ਕੀਤਾ ਜਾਂਦਾ ਹੈ। ਜਿਹੜੇ ਪਿੰਡਾਂ ਥਾਵਾਂ ਵਾਲੇ ਲੋਕ ਹੁੰਦੇ ਨੇ ਪਿੰਡਾਂ ਥਾਵਾਂ ਦੇ ਵਿੱਚ ਪਾਰਕ ਜਾਂ ਇੱਧਰ ਉੱਧਰ ਦੀ ਕੋਈ ਚੀਜ਼ ਨਹੀਂ ਹੁੰਦੀ। ਜਿਹੜੇ ਪਿੰਡਾਂ ਥਾਵਾਂ ਦੇ ਲੋਕੀ ਹੁੰਦੇ ਨੇ ਉਹ ਵਿਚਾਰੇ ਸਾਰਾ ਸਾਲ ਇੱਕ ਕੱਟਾ ਜਾਂ ਵੱਛਾ ਜਾਂ ਇੱਕ ਲੇਲਾ ਜਾਂ ਬੇੜ ਉਹਨੂੰ ਪਾਲਦੇ ਨੇ। ਜਦੋਂ ਸਾਲ ਖਤਮ ਯਾਨੀ ਉਹ ਸਾਲ ਗੁਜ਼ਰ ਜਾਂਦਾ ਹੈ, ਸਾਲ ਬਾਅਦ ਮੇਲਾ ਆਉਂਦਾ ਹੈ तो उस जानवर को बेच के ਜਿਹੜੇ ਉਹਦੇ ਪੈਸੇ ਹੁੰਦੇ ਨੇ ਉਹਨਾਂ ਨੇ ਜ਼ਹਿਨ ਬਣਾਇਆ ਹੁੰਦਾ ਕਿ ਇਹ ਮੇਲੇ ਉੱਤੇ ਖਰਚਣੇ ਨੇ ਤੇ ਬੰਗੂੜੇ ਢੋਲੇ ਤੇ ਉਸ ਤੋਂ ਇਲਾਵਾ ਜਿਹੜਾ ਹੈ ਖਾਸ ਕਬੱਡੀ ਦਾ ਕੌਡੀ ਦਾ ਇਤਮਾਮ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬਲਦਾਂ ਦੀ ਦੌੜ ਹੁੰਦੀ ਹੈ ਤੇ ਮੇਲਾ ਜਿਹੜਾ ਨਾ ਮੈਂ ਸਮਝਣਾ ਵੀ ਇੱਕ ਬੜਾ ਜ਼ਬਰਦਸਤ ਜੈਸਾ ਹੈ। ਕੁਝ ਸਾਡੇ ਮੇਲੇ ਨੇ ਜਿਵੇਂ ਬਾਬਾ ਫਰੀਦ ਇਹਨਾਂ ਦਾ ਉਰਸ ਵੀ ਮਨਾਇਆ ਜਾਂਦਾ ਹੈ, ਲੇਕਿਨ ਨਾਲ ਹੀ ਇਹਨਾਂ ਦਾ ਮੇਲਾ ਇਹ ਬੜਾ ਵੱਡਾ ਮੇਲਾ ਹੈ ਕਿਹਾ ਜਾਂਦਾ ਹੈ। ਲੋਕ ਜਿਹੜੇ ਨੇ ਕਵਾਲੀਆਂ ਮਹਿਫਲਾਂ ਲੋਕਾਂ ਨੂੰ ਤਲਕੀਨੀਆਂ ਮਹਿਫਲਾਂ ਸਜਾਉਂਦੇ ਨੇ। ਇਸ ਤੋਂ ਇਲਾਵਾ ਜਿਹੜੀ ਸਾਡੇ ਮੇਲਾ ਹੈ ਉਹਦੇ ਵਿੱਚ ਲੱਕੀ ਰਾਣੀ ਸਰਕਸ ਵੱਡੀਆਂ ਵੱਡੀਆਂ ਸਰਕਸ ਵੱਡੇ ਵੱਡੇ ਯਾਨੀ ਮੌਤ ਦੇ ਖੂਹ और इस तो इलावा साइकिल ग्राउंड ते बड़ा कुछ होर तुहानूं इस मेले ते मिलदा है। इस तरह गल करिए दाता गंज बख्श अली हजवेरी दी लाहौर विच ते उन्हां दा भी मेला आंदा है ते उस मेले विच ते खास तौर ते दुध दी सबिल लाई जांदी है। दुध सिर्फ जिहड़ा है वो सिर्फ लाहौर च नहीं पूरे पाकिस्तान विचों हत्ता कि कराची टू बाई एयर लोग लैके इत्थे आंदे ने ते इत्थे आके वो सबिल जिहड़ी है मैं समझना कि पाकिस्तान की सब तो वड्डी जी दुध की सबील है और लाहौर में दाता अली हजवेरी के दरबार से लगती है। इस तो बाद मेला चिरागा लगता है। मेला चिरागा जिन्होंने मेला शालीमार का भी आख्या जाता है। इस तो बाद एक साडा त्यौहार आता है जश्न बहारा। इस तरह काफ़ी सारे त्यौहार ने जश्न बहारा के जो लोग मुख्तलिफ पार्क सजाते हैं क्योंकि मौसम जोड़ा है वो चेंज हो रहा होंगे। ठंडा मिठा जहा मौसम होंगे ना लोग सर्दियाँ होंगे ना जैसी स्वेटर पादियाँ ने तो ना ही इन्नी गर्मी होंगी कि पक्खा पुखी जे AC चलाने पै जावन तो बड़ा ठंडा जहा मौसम होंगे। मौसम बदलता है तो लोग जो इंजॉय करते। इस तरह साढ़े पाकिस्तान बड़े त्यौहार ने असी जिमें बैसाखी है बैसाखी मनाई जाती है। बैसाखी के कणक वड्डियां जांदियां ने कणकां की कटाई होंदी है। उस तो पहले बैसाखी होंदी ढोल दी दवालां होंदियां। बहुत शुक्रिया मेरे चैनल ते नवे होते नूं सबसक्राइब कर लो क्योंकि तुहानूं एवें दी पंजाबी कल्चर ते पंजाबी दी चीज़ां इह तुहाडे वास्ते लैके आंदा रहेगा।